अपडेट कैलिफोर्निया लैके हाजिर हाँ। मैं राजकनबीर सिंह जुड़ चुके ने हरजोत सिंह खालसा जी, स्वागत है जी। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 1 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਲਈ ਤੁਸੀਂ ਕੋਈ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਗ੍ਰਾਫਿਕਸ ਆ ਇਹ ਸ਼ੋਅ ਕਰ ਰਿਹਾ ਕੈਲੀਫੋਰਨੀਆ 'ਚ ਬਹੁਤ ਸਾਰੇ ਥਾਵਾਂ ਤੇ ਹੁਣ ਤੱਕ 50 ਫੁੱਟ ਤੱਕ ਸਨੋ ਪੈ ਚੁੱਕੀ ਹੈਗੀ ਆ। 12 ਫੁੱਟ ਸਨੋ ਡੋਨਰ ਪਾਸ, ਜੋ ਕੈਲੀਫੋਰਨੀਆ ਦਾ ਸਿਆਰਾ ਨਵਾਡਾ ਦਾ ਮਾਊਂਟੇਨਸ ਆ, ਉੱਥੇ ਪਿਛਲੇ 7 ਦਿਨਾਂ 'ਚ ਪਈ ਆ। ਫਰਵਰੀ 23 ਤੋਂ ਲੈ ਕੇ ਮਾਰਚ 1 ਤਾਈਂ। ਅਕਤੂਬਰ 1 ਤੋਂ ਲੈ ਕੇ ਸਤੰਬਰ 30 ਤੱਕ ਜੋ ਹੈਗਾ ਉਹ 44 ਫੁੱਟ ਤੱਕ ਸਨੋ ਪਈ ਆ, ਅਕਤੂਬਰ ਇਹ ਤੋਂ ਪਹਿਲੇ ਸਾਲ ਦਾ ਤੇ ਪਿਛਲੇ ਸਾਲ ਦਾ। ਸੋ ਸੈਂਟਰਲ ਸਨੋ ਲੈਬੋਰਟਰੀ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਫੀਲਡ ਰਿਸਰਚ ਸੈਂਟਰ ਨੇ ਦੱਸਿਆ ਆ ਵੀ ਆਲਮੋਸਟ ਡਬਲ ਆ ਇਸ ਟਾਈਮ ਆਫ ਦਾ ਈਅਰ ਜੇ ਦੇਖਿਆ ਜਾਵੇ, 21.7 ਫੁੱਟ। ਇਹ ਸਾਰਾ ਕੁਝ ਦੇਖਦੇ ਜਾਈਏ 1970 ਚ ਕਹਿੰਦੇ ਇੰਨੀ ਸਨੋ ਪਈ ਸੀਗੀ। ਅਨਆਫੀਸ਼ੀਅਲ ਜੋ ਰਿਪੋਰਟਸ ਆ ਉਹਨਾਂ ਦੇ ਮੁਤਾਬਕ ਸਕੀ ਰਿਜ਼ੋਰਟਸ ਆ ਜੋ ਤਾਹੋ ਦਾ ਏਰੀਏ 'ਚ, ਉੱਥੇ 30 ਫੁੱਟ ਤੱਕ ਫਰਵਰੀ, ਕੱਲੀ ਫਰਵਰੀ 'ਚ ਸਨੋ ਪਈ ਹੈਗੀ ਆ। ਨੈਸ਼ਨਲ ਓਸ਼ੀਆਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਸਨੋ ਕੈਲੀਫੋਰਨੀਆ ਦੀਆਂ ਜੋ ਇਹ ਹਾਈ ਪਹਾੜੀਆਂ ਆ, ਉੱਚੀਆਂ ਪਹਾੜੀਆਂ, ਉਹਨਾਂ ਦੇ ਉੱਤੇ ਪੈ ਸਕਦੀ ਹੈਗੀ ਆ ਔਰ ਪਊਗੀ ਵੀ। ਜੀ ਬਿਲਕੁਲ, ਮਾਰਚ ਦੇ ਵਿੱਚ ਵੀ, ਸੋ ਇਸ ਮਹੀਨੇ ਦੇ ਵਿੱਚ ਵੀ ਕਈ ਸਟਾਰਮਸ ਆ ਸਕਦੇ ਨੇ। ਸੋ ਜਿਹੜੇ ਮੀਂਹ ਤੇ ਸਨੋ ਨੂੰ ਜਿਹੜਾ ਉਹ ਲਿਆਉਣਗੇ, ਇਸ ਦਾ ਡਰਾਊਟ ਦੇ ਉੱਤੇ ਕਿੰਨਾ ਅਸਰ ਰਹੇਗਾ ਇਹ ਜਿਹੜਾ ਹੁਣ ਦੇਖਣ ਵਾਲਾ ਆ। ਤਸਵੀਰਾਂ ਜਿਹੜੀਆਂ ਆ ਰਹੀਆਂ ਆ, ਸਭ ਨੂੰ, ਕਈਆਂ ਨੂੰ ਮੰਤਰਮੁਗਧ ਜਿਹੜੀਆਂ ਉਹ ਕਰ ਰਹੀਆਂ ਆ ਵੀ ਬਹੁਤ ਹੀ ਸੋਹਣੇ ਜਿਹੜੇ ਦ੍ਰਿਸ਼ ਆ ਵਾਈਲਡ ਦੇ ਵਿੱਚ ਉਹ ਦੇਖਣ ਨੂੰ ਮਿਲ ਰਹੇ ਆ। 11 ਤੋਂ 12 ਫੁੱਟ ਸਨੋ ਯੋਸੇਮਿਟੀ ਵੈਲੀ ਆ ਉਸ ਦੇ ਵਿੱਚ ਹੁਣ ਤੱਕ ਪੈ ਚੁੱਕੀ ਹੈਗੀ ਆ। ਸੋ ਸਿਆਰਾ ਨਿਵਾਡਾ ਇਸ ਟਾਈਮ ਭਰਿਆ ਪਿਆ ਹੈਗਾ ਆ ਸਨੋ ਦੇ ਨਾਲ। ਸੋ ਇਹ ਦੇਖਣਾ ਹੋਊਗਾ ਵੀ ਪਾਣੀ ਨੂੰ ਕਿੰਨਾ ਕੁ ਚਿਰ ਜਿਹੜਾ ਉਹ ਬਚਾ ਕੇ ਰੱਖਿਆ ਜਾਊਗਾ। ਇਹ ਵੀ ਜਿਹੜੀਆਂ ਹਰਜੋਤ ਸਿੰਘ ਜੀ ਰਿਪੋਰਟਸ ਆ ਰਹੀਆਂ ਆ, ਫਰੈਜ਼ਨੋ ਇਰੀਗੇਸ਼ਨ ਡਿਪਾਰਟਮੈਂਟ ਨੇ ਆਲਰੇਡੀ ਨਹਿਰਾਂ ਦੇ ਵਿੱਚ, ਕੱਸੀਆਂ ਦੇ ਵਿੱਚ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਇਹ ਡਰ ਆ ਵੀ ਹੁਣ ਪਿੱਛੇ ਜਿਹੜੇ ਰੈਜ਼ਰਵਾਇਰਸ ਆ ਉਹ ਕਿਤੇ ਓਵਰਫਲੋ ਨਾ ਹੋਣੇ ਸ਼ੁਰੂ ਹੋ ਜਾਣ, ਵੀ ਇੰਨਾ ਜ਼ਿਆਦਾ ਪਾਣੀ ਉਸ ਦੇ ਵਿੱਚ ਭਰਦਾ ਜਾਂਦਾ ਆ। ਸੋ ਇਹਤਿਆਤੀ ਤੌਰ ਦੇ ਉੱਤੇ ਪਾਣੀ ਛੱਡਣਾ ਵੀ ਜਿਹੜਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਆ। ਇਹ ਫੈਸਲਾ ਕਿੱਦਾਂ ਦਾ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ। ਹੁਣ ਕਿਸਾਨ ਮੀਂਹ ਦੇ ਨਾਲ ਤਾਂ ਆਲਰੇਡੀ ਪਾਣੀ ਲੱਦਿਆ ਪਿਆ ਆ, ਹੁਣ ਉਹ ਪਾਣੀ ਰੱਖਣ ਕਿੱਥੇ, ਬਚਾ ਕੇ ਕਿੱਦਾਂ ਰੱਖਣ, ਜਦੋਂ ਲੋੜ ਪਊਗੀ ਕੀ ਉਦੋਂ ਮਿਲ ਪਾਊਗਾ, ਇਹ ਹੁਣ ਵੱਡੇ ਜਿਹੜੇ ਸਵਾਲ ਨਾਲ ਦੇ ਨਾਲ ਰਹਿਣਗੇ। ਜੇ ਤੁਸੀਂ ਡਰਾਈਵ ਕਰ ਰਹੇ ਆ ਤਾਂ ਬੜੇ ਸੇਫਲੀ ਡਰਾਈਵ ਕਰੋ। ਬਹੁਤ ਸਾਰੇ ਹਾਈਵੇਜ਼ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਬੰਦ ਹੈਗੇ ਆ, ਹਜੇ ਵੀ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ। ਹਾਈਵੇ 50, 80, 88, 89 ਇਮਰਲਡ ਵੇ ਦੇ ਲਾਗੇ ਛਾਗੇ ਕਾਫੀ ਇੱਥੇ ਜਿਹੜੀ ਪ੍ਰੋਬਲਮ ਆ ਉਹ ਚੱਲ ਰਹੀ ਹੈਗੀ ਆ। ਤੇ ਇਸੇ ਤਰ੍ਹਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਹੈਗੀ ਆ। ਬਿਜਲੀ ਬਹੁਤ ਸਾਰੇ ਲੋਕਾਂ ਦੀ ਚੱਲ ਗਈ ਸੀ, 95,000 ਤੋਂ ਲੈ ਕੇ 1.25 ਲੱਖ ਲੋਕਾਂ ਤੱਕ ਦੀ ਜੋ ਬਿਜਲੀ ਆ ਉਹ ਚਲੇ ਗਈ ਸੀ ਇਸ ਸਟਾਰਮ ਦੇ ਦੌਰਾਨ। ਜੋ ਡੋਨਰ ਪਾਸ ਆ ਉੱਥੇ 44 ਫੁੱਟ ਤੱਕ ਜੋ ਸਨੋ ਆ ਉਹ ਪੈ ਚੁੱਕੀ ਆ। ਲੇਕ ਤਾਹੋ ਦਾ ਏਰੀਆ ਦਾ ਪੂਰਾ ਸਨੋ ਦੇ ਨਾਲ, ਈਵਨ ਪੂਰੇ ਜਿਹੜੇ ਮਕਾਨ ਆ ਉਹ ਵੀ ਪੂਰੀ ਤਰ੍ਹਾਂ ਸਨੋ ਦੇ ਵਿੱਚ ਲੁਕੇ ਹੋਏ ਹੈਗੇ ਆ। ਜੀ,
ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਕਰਦੇ ਜਾਈਏ, ਗ੍ਰੀਸ ਦੇ ਵਿੱਚ ਜਿਹੜਾ ਹਾਦਸਾ ਹੋਇਆ ਸੀ 2 ਟ੍ਰੇਨਾਂ ਦਾ, ਉਸ ਦੇ ਵਿੱਚ ਕਹਿੰਦੇ ਵੀ ਮਰਨ ਵਾਲਿਆਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਸੋ 350 ਪੈਸੰਜਰ ਸੀਗੇ ਜਿਹੜੇ ਇੱਕ ਟ੍ਰੇਨ ਦੇ ਵਿੱਚ, ਜਿਨ੍ਹਾਂ ਵਿੱਚ ਕੁਛ ਜਿਹੜੇ ਸਟੂਡੈਂਟਸ ਆ, ਜਿੱਦਾਂ ਆਪਾਂ ਸਵੇਰੇ ਦੱਸਿਆ ਵੀ ਉਹ ਇੱਕ ਕਾਰਨੀਵਲ ਦੀ ਸੈਲੀਬ੍ਰੇਸ਼ਨ ਤੋਂ ਵਾਪਸ ਆ ਰਹੇ ਸੀਗੇ। ਸੋ ਇਹ ਟਰੈਕ ਡਬਲ ਵੀ ਸੀਗਾ, ਪਰ ਦੋਨੋਂ ਹੀ ਜਿਹੜੀਆਂ ਟ੍ਰੇਨ ਆ ਇੱਕੋ ਟਰੈਕ ਦੇ ਉੱਤੇ ਆਪੋਜ਼ਿਟ ਸਾਈਡ ਤੋਂ ਆ ਰਹੀਆਂ ਸੀ, ਜਿੱਥੇ ਬਹੁਤ ਹੀ ਤੇਜ਼ ਰਫ਼ਤਾਰੀ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਿਆ। ਇਸੇ ਮਾਮਲੇ ਵਿੱਚ ਸਟੇਸ਼ਨ ਮਾਸਟਰ ਜਿਹੜੇ ਟ੍ਰੇਨ ਦਾ ਲਾਸਟ ਸਟਾਪ ਸੀਗਾ ਲਰੀਸਾ ਦੇ ਵਿੱਚ, ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਰੇਲ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਉਹਦੀ ਜ਼ਿੰਮੇਵਾਰੀ ਸੀਗੀ ਇਸ ਸਟ੍ਰੈਚ ਦੇ ਉੱਤੇ, ਟਰੈਕ ਦੇ ਉੱਤੇ, ਤੇ ਉਹਨੇ ਕਹਿੰਦੇ ਵੀ ਆਪਣਾ ਸਹੀ ਕੰਮ ਜਿਹੜਾ ਆ ਉਹ ਨਹੀਂ ਕੀਤਾ। ਟਰਾਂਸਪੋਰਟੇਸ਼ਨ ਮਿਨਿਸਟਰ ਨੇ ਵੀ ਰਿਜ਼ਾਈਨ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਗ੍ਰੀਸ ਦੀ ਜਿਹੜੀ ਦੱਸ ਰਹੇ ਆ ਜਿਹੜੇ ਫਾਇਰ ਫਾਈਟਿੰਗ ਸਰਵਿਸ ਆ, ਕਹਿੰਦੇ 57 ਜਾਣੇ ਅਜੇ ਵੀ ਹਸਪਤਾਲ ਦੇ ਵਿੱਚ ਦਾਖਲ ਦੱਸੇ ਜਾ ਰਹੇ ਨੇ। ਹੁਣ ਤੱਕ 43 ਜਿਹੜੀਆਂ ਲਾਸ਼ਾਂ ਆ ਉਸ ਮਲਬੇ ਦੇ ਵਿੱਚੋਂ ਕੱਢੀਆਂ ਜਾ ਚੁੱਕੀਆਂ ਨੇ। ਸੋ 200 ਜਾਣਿਆਂ ਦਾ ਬਚਾਅ ਜਿਹੜਾ ਹੋਇਆ, ਜਿਹੜੀਆਂ ਬੋਗੀਆਂ, ਜਿਹੜੇ ਡੱਬੇ ਆਪਸ ਦੇ ਵਿੱਚ ਟਕਰਾਏ ਆ, ਉਹਦੇ ਵਿੱਚ ਹੀ ਜ਼ਿਆਦਾ ਨੁਕਸਾਨ ਹੋਇਆ ਦੱਸਿਆ ਜਾਂਦਾ ਆ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਜੋ ਟਨਲ ਆ ਉਹੀ ਸਟਾਰਮ ਵਾਟਰ ਨੂੰ ਬਚਾ ਸਕਦੀ ਆ। ਮਿਲੀਅਨਸ ਆਫ ਲੋਕ ਉਸ ਨੂੰ ਯੂਜ਼ ਕਰ ਸਕਦੇ ਆ, ਪਰ ਉਸ ਮੁੱਦੇ ਦੇ ਉੱਤੇ ਲੋਕ ਬਹੁਤ ਡਿਵਾਈਡਡ ਹੈਗੇ ਆ। ਗੋਲਡਨ ਸਟੇਟ ਇੱਕ ਤਰ੍ਹਾਂ ਦੇ ਨਾਲ ਡਰਾਊਟ ਪੂਰੀ ਤਰ੍ਹਾਂ ਡਿਕਲੇਅਰ ਕੀਤਾ ਗਿਆ ਸੀ, ਤੇ ਹੁਣ ਇੰਨਾ ਪਾਣੀ ਆਇਆ ਆ ਤੇ ਉਹ ਸਾਰਾ ਜਿਹੜਾ ਆ ਸਮੁੰਦਰ ਦੇ ਵਿੱਚ ਜਾ ਰਿਹਾ ਆ, ਉਹ ਸੇਵ ਨਹੀਂ ਹੋ ਰਿਹਾ ਮੈਜੋਰਟੀ 'ਚ। ਤੇ ਇਹਦੇ ਸੰਬੰਧ ਵਿੱਚ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ। ਕੈਲੀਫੋਰਨੀਆ ਦੇ ਜੋ ਗਵਰਨਰ ਆ, ਉਹ ਵੱਖ-ਵੱਖ ਆਰਗੇਨਾਈਜੇਸ਼ਨ ਨਾਲ ਰਲ ਕੇ ਫਿਗਰ ਆਊਟ ਕਰ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਆ ਰਨ ਆਫ ਆ ਉਹ ਪੈਸੀਫਿਕ ਓਸ਼ਨ ਵਿੱਚ ਨਾ ਜਾਵੇ, ਉਸ ਨੂੰ ਆਪਾਂ ਸੇਵ ਕਰ ਲਈਏ। ਵਰਸਟ ਡਰਾਊਟ ਹੋਣਾ ਸੀ ਬਹੁਤ ਸਾਰੇ ਸਾਲਾਂ ਬਾਅਦ, 1200-1400 ਸਾਲ ਬਾਅਦ, ਤੇ ਹੁਣ ਮੀਂਹ ਦੇ ਨਾਲ ਕਾਫੀ ਜਿਹੜਾ ਇਹਦਾ ਅਸਰ ਘਟਿਆ। ਪਰ ਜੇ ਕਿਤੇ ਸਾਰਾ ਪਾਣੀ ਮੈਜੋਰਟੀ ਜੇ ਸੇਵ ਹੋ ਜਾਂਦਾ ਤੇ ਫਿਰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਸੀਗੀ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜੋ ਹੈਗੇ ਆ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਇੱਕ ਪ੍ਰਪੋਜ਼ਲ ਦਿੱਤਾ, ਜਿਹਦੇ ਮੁਤਾਬਕ $16 ਬਿਲੀਅਨ ਸਪੈਂਡ ਹੋਊਗਾ 27 ਮਿਲੀਅਨ ਵਾਟਰ ਕਸਟਮਰਸ ਨੂੰ ਉਹ ਪਾਣੀ ਸੇਵ ਕਰਨ ਦੇ ਲਈ ਸੈਂਟਰਲ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਸੈਂਟਾ ਰੋਸਾ ਕੈਲੀਫੋਰਨੀਆ ਤੋਂ ਆ ਰਹੀ ਆ। 16 ਸਾਲਾਂ ਦਾ ਇੱਕ ਵਿਦਿਆਰਥੀ ਉੱਥੇ ਕਹਿੰਦੇ ਵੀ ਇੱਕ ਲੜਾਈ ਦੇ ਵਿੱਚ ਸ਼ਾਮਲ ਸੀਗਾ, ਜਿਸ ਨੂੰ ਫੇਟਲੀ ਸਟੈਬ ਕੀਤਾ ਗਿਆ ਆ ਕਲਾਸਰੂਮ ਦੇ ਅੰਦਰ। ਸਟੂਡੈਂਟਸ ਦੇ ਨਾਲ ਕਮਰਾ ਜਿਹੜਾ ਉਹ ਕਹਿੰਦੇ ਭਰਿਆ ਪਿਆ ਸੀਗਾ। ਇੱਕ ਹੋਰ ਜਿਹੜਾ ਵਿਦਿਆਰਥੀ ਆ, ਉਸਦੇ ਵੀ ਚਾਕੂ ਦੇ ਸੱਟਾਂ ਜਿਹੜੀਆਂ ਉਹ ਲੱਗੀਆਂ ਆ, ਤੇ 15 ਸਾਲਾਂ ਦੇ ਫਰੈਸ਼ਮੈਨ ਨੇ ਇਹ ਜਿਹੜਾ ਕਾਰਾ ਕੀਤਾ, ਤੇ ਹੁਣ ਸੈਂਟਾ ਰੋਜ਼ਾ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ। ਤਿੰਨੇ ਜਿਹੜੇ ਆ ਇਹ ਮੁੰਡੇ ਸੀਗੇ, ਕਲਾਸ ਦੇ ਵਿੱਚ ਹੀ ਜਿਹੜੀ ਇਹ ਲੜਾਈ ਹੋਈ ਆ। ਮੌਂਟਗੋਮਰੀ ਹਾਈ ਸਕੂਲ ਦੇ ਵਿੱਚ ਜਿਹੜੇ 2 ਵਿਕਟਮ ਆ, ਇਹ ਦੋਨੋਂ ਜੂਨੀਅਰ ਸੀਗੇ। ਇੱਕ ਆਰਟ ਕਲਾਸਰੂਮ ਦੇ ਵਿੱਚ ਤਕਰੀਬਨ ਸਵੇਰੇ 11:15 ਵਜੇ ਆਏ, ਜਿੱਥੇ ਕਿ ਉਹਨਾਂ ਦੀ ਉਹ ਫਰੈਸ਼ਮੈਨ ਦੇ ਨਾਲ ਜਿਹੜੀ ਉਹ ਲੜਾਈ ਹੋਈ, ਇੱਕ ਦੂਜੇ ਨੂੰ ਜਿਹੜਾ ਉਹ ਕੁੱਟਣ ਮਾਰਨ ਲੱਗ ਗਏ, ਜਿਹੜਾ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਗਿਆ। 30 ਜਿਹੜੇ ਹੋਰ ਜਾਣੇ ਉਸ ਕਲਾਸਰੂਮ ਦੇ ਵਿੱਚ ਉਸ ਟਾਈਮ ਸ਼ਾਮਲ ਸੀਗੇ। ਜਿਹੜੇ ਟੀਚਰ ਸੀ, ਉਹਨਾਂ ਨੇ ਇਸ ਲੜਾਈ ਨੂੰ ਪਹਿਲਾਂ ਤੋੜ ਦਿੱਤਾ, ਪਰ ਜਿਹੜਾ ਫਰੈਸ਼ਮੈਨ ਸੀ, 15 ਸਾਲਾਂ ਦਾ ਮੁੰਡਾ ਸੀ, ਉਹਨੇ ਆਪਣੀ ਫੋਲਡਿੰਗ ਨਾਈਫ ਕੱਢੀ, ਤੇ ਜਿਹੜੇ ਦੂਜੇ ਜੂਨੀਅਰ ਸੀਗੇ ਉਹਨਾਂ ਨੂੰ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ। ਸੋ ਉਹਨਾਂ ਨੂੰ ਸਕੂਲ ਨਰਸ ਦੇ ਵਿੱਚ ਕੋਲ ਲੈ ਕੇ ਗਏ। ਉਸ ਟਾਈਮ ਦੇ ਉੱਤੇ ਉਹ ਹੋਸ਼ ਦੇ ਵਿੱਚ ਸੀਗੇ, ਪਰ ਜਦੋਂ ਤੱਕ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ, ਉਹਨਾਂ ਵਿੱਚੋਂ ਇੱਕ ਜਿਹੜਾ ਮੁੰਡਾ ਆ, ਉਸ ਦੇ ਸੱਟਾਂ ਜਿਹੜੀਆਂ ਆ ਉਹ ਜ਼ਿਆਦਾ ਲੱਗੀਆਂ ਸੀ, ਖੂਨ ਜ਼ਿਆਦਾ ਸ਼ਾਇਦ ਵਹਿ ਗਿਆ ਸੀਗਾ, ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਸੋ ਮਾਤਾ ਜਿਹੜਾ ਉਹ ਬਾਅਦ ਦੇ ਵਿੱਚ ਭੱਜ ਗਿਆ, ਜਿਹਨੇ ਚਾਕੂ ਮਾਰੇ ਸੀਗੇ, ਉੱਥੇ ਕ੍ਰੀਕ ਬੈੱਡ ਦੇ ਵਿੱਚ ਜਾ ਲੁਕਿਆ ਇੱਕ ਚੋਅ ਦੇ ਵਿੱਚ, ਜਿੱਥੋਂ ਬਾਅਦ ਚ ਉਸਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਸੀਗਾ। ਜਿਸ ਚਾਕੂ ਦੇ ਨਾਲ ਉਹਨੇ ਹਮਲਾ ਕੀਤਾ ਆ, ਉਸ ਦੀ ਭਾਲ ਅਜੇ ਵੀ ਜਿਹੜੀ ਆ ਉਹ ਜਾਰੀ ਆ। ਇਹ ਤਿੰਨੇ ਵਿਦਿਆਰਥੀ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਪਹਿਲਾਂ ਵੀ ਲੜ ਚੁੱਕੇ ਸੀਗੇ, ਤੇ ਇਹ ਜਿਹੜੀ ਲੜਾਈ ਅੱਜ ਵਾਲੀ ਆ ਇਹ ਕਿਉਂ ਹੋਈ, ਉਸ ਦੇ ਬਾਰੇ ਅਜੇ ਪਤਾ ਹੋਣਾ ਬਾਕੀ ਆ। ਸੋ ਬੜਾ ਮੰਦਭਾਗਾ ਗੱਲ ਆ। ਬਾਕੀ ਵਿਦਿਆਰਥੀਆਂ ਨੂੰ ਇਹ ਕੁਛ ਜਿਹੜਾ ਉਹ ਦੇਖਣਾ ਪਿਆ, ਕਿਸੇ ਦੀ ਲੜਾਈ, ਜਾਨ ਜਿਹੜੀ ਉਹ ਹੁਣ ਚਲੇ ਗਈ ਆ। ਇਹ ਸਕੂਲਾਂ 'ਚ ਕੀ ਕੁਛ ਜਿਹੜੇ ਕਈ ਵਿਦਿਆਰਥੀ ਕਰ ਰਹੇ ਆ, ਇਹ ਵੀ ਇੱਕ ਅਸੈਸਮੈਂਟ ਜਾਂ ਦੇਖਣ ਵਾਲੀ ਜਿਹੜੀ ਇਹ ਗੱਲ
ਰਹੇਗੀ। ਕੈਲੀਫੋਰਨੀਆ ਦੇ ਵਿੱਚ ਇੱਕ ਲੇਡੀ ਦੀ ਡੈਥ ਹੋ ਗਈ ਆ ਜਦੋਂ ਉਹਦਾ ਸਨੋ ਪੋਰਚ ਕਲੈਪਸ ਹੋ ਗਿਆ ਕਿਉਂਕਿ ਜੋ ਸਿਆਰਾ ਵਾਲਾ ਏਰੀਆ ਆ ਪਲੈਸਰ ਕਾਉਂਟੀ ਦਾ ਉੱਥੇ 3-3 ਫੁੱਟ ਤੱਕ ਸਨੋ ਪੈ ਗਈ ਸੀ। 80 ਸਾਲਾਂ ਦੀ ਬੀਬੀ ਇਹ ਆਪਣੇ ਪੋਰਚ ਦੇ ਵਿੱਚ ਗਈ ਤੇ ਉੱਥੋਂ ਉਹ ਕਲੈਪਸ ਕਰ ਗਿਆ ਤੇ ਉਹਦੇ ਥੱਲੇ ਦੱਬੀ ਗਈ। ਉਹਦੇ ਗੁਆਂਢੀਆਂ ਨੇ ਉਸ ਨੂੰ ਉੱਥੋਂ ਬਾਹਰ ਕੱਢਿਆ ਪਰ ਉਹ ਉਸ ਨੂੰ ਬਚਾ ਨਹੀਂ ਸਕੇ। ਕਹਿੰਦੇ ਵੀ ਜੋ ਨੇਬਰ ਸੀਗੇ ਉਹਨਾਂ ਨੇ ਲੋਇਸ ਬਾਰਟਨ ਨਾਮ ਦੀ ਇਸ ਬੀਬੀ ਨੂੰ ਸਨੋ ਦਾ ਜੋ ਰੈਕੇਜ ਸੀ ਤੇ ਉਸੇ ਪੋਰਚ ਦਾ ਉੱਥੋਂ ਬਾਹਰ ਕੱਢਿਆ। ਫਾਇਰ ਫਾਈਟਰਸ ਵੀ ਆਏ ਪਰ ਕਾਰਡਿਕ ਅਰੈਸਟ ਹੋ ਗਿਆ ਇਮੀਡੀਏਟਲੀ ਤੇ ਉਹ ਉਸ ਦੀ ਹਸਪਤਾਲ 'ਚ ਜਾ ਕੇ ਮੌਤ ਹੋ ਗਈ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇਹ ਸ਼ਹਿਰ ਤੀਜੀ ਵਾਰੀ ਲਗਾਤਾਰ ਤੀਸਰੇ ਸਾਲ ਕੈਲੀਫੋਰਨੀਆ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਜਿਹੜਾ ਆ ਉਹ ਸਭ ਤੋਂ ਖੁਸ਼ ਸ਼ਹਿਰ ਮੰਨਿਆ ਗਿਆ ਆ। ਸੋ ਫਰੀਮੌਂਟ ਇਲਾਕੇ ਦੇ ਜਿਹੜੇ ਨਿਵਾਸੀ ਆ, ਜਿੱਥੇ ਚਾਹੇ ਮਹਿੰਗਾਈ ਬਹੁਤ ਹਾਈ ਕਾਸਟ ਆਫ ਲਿਵਿੰਗ ਆ, ਪਰ ਇਹ ਮੰਨਿਆ ਜਾਂਦਾ ਹੈ ਵੀ 2023 ਹੈਪੀਐਸਟ ਸਿਟੀਜ਼ ਇਨ ਅਮਰੀਕਾ ਦੇ ਵਿੱਚ ਇਹ ਜਿਹੜੀ ਰਿਪੋਰਟ ਰਿਲੀਜ਼ ਕੀਤੀ ਗਈ ਆ, ਇਸ ਵਿੱਚ ਫਰੀਮੌਂਟ ਨੰਬਰ 1 ਆਇਆ ਆ ਤੀਜੇ ਸਾਲ ਲਗਾਤਾਰ। ਬੇ ਏਰੀਆ ਦੇ ਇਸ ਸ਼ਹਿਰ ਦੇ ਵਿੱਚ ਕਹਿੰਦੇ ਸਭ ਤੋਂ ਘੱਟ ਡਿਪਰੈਸ਼ਨ ਦਾ ਰੇਟ 11.9% ਆ, ਜਿਹੜਾ ਕਿ ਹੰਟਿੰਗਟਨ ਵੈਸਟ ਵਰਜੀਨੀਆ ਦੇ ਨਾਲੋਂ 2.5 ਗੁਣਾ ਘੱਟ ਦੱਸਿਆ ਜਾਂਦਾ ਹੈਗਾ ਆ। ਇਸੇ ਦੇ ਨਾਲ ਫਰੀਮੌਂਟ ਦੇ ਵਿੱਚ ਕਹਿੰਦੇ ਲੋਐਸਟ ਸੈਪਰੇਸ਼ਨ ਤੇ ਡਿਵੋਰਸ ਰੇਟ ਆ, ਜਿਹੜਾ ਕਿ 9% ਦੇ ਉੱਤੇ ਆ, ਜਿੱਥੇ ਕਿ ਜਿਹੜਾ ਸਭ ਤੋਂ ਵੱਧ ਕਲੀਵਲੈਂਡ ਦੇ ਵਿੱਚ 41.5% ਤੇ ਆ, ਉਹਦੇ ਨਾਲੋਂ 4.5% ਘੱਟ ਜਿਹੜਾ ਉਹ ਦੇਖਿਆ ਗਿਆ ਆ। ਇਸੇ ਤਰੀਕੇ ਦੇ ਨਾਲ ਬੇ ਏਰੀਏ ਦਾ ਸ਼ਹਿਰ ਸੈਨ ਹੋਜ਼ੇ ਇਹ ਦੂਜੇ ਨੰਬਰ ਦੇ ਉੱਤੇ ਆਇਆ ਆ। ਉਸ ਤੋਂ ਮਗਰੇ ਮੈਡੀਸਨ ਵਿਸਕੌਨਸਨ, ਓਵਰਲੇ ਪਾਰਕ ਕੈਂਸਸ ਤੇ ਸੈਨ ਫਰਾਂਸਿਸਕੋ ਸ਼ਹਿਰ ਕੈਲੀਫੋਰਨੀਆ ਦਾ ਤੇ ਅਰਵਾਈਨ ਜਿਹੜਾ ਆ ਉਹ ਟੌਪ 5 ਦੇ ਵਿੱਚ ਆਏ ਹੈਗੇ ਆ। ਸੋ ਬਾਕੀ ਜਿਹੜੀਆਂ ਕੈਲੀਫੋਰਨੀਆ ਦੇ ਸ਼ਹਿਰ ਟੌਪ 20 ਦੇ ਵਿੱਚ ਜਿਨ੍ਹਾਂ ਦਾ ਰੈਂਕ ਜਿਹੜੇ ਉਹ ਆਏ ਆ, ਉਹਦੇ ਵਿੱਚ ਓਕਲੈਂਡ, ਹੰਟਿੰਗਟਨ ਬੀਚ, ਸੈਨ ਡਿਏਗੋ ਸ਼ਾਮਲ ਆ। ਲਾਸ ਐਂਜਲਸ ਇਸ ਹੈਪੀਐਸਟ ਸ਼ਹਿਰਾਂ ਦੀ ਲਿਸਟ ਦੇ ਵਿੱਚ 76ਵੇਂ ਨੰਬਰ ਤੇ ਰਿਹਾ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਅਨਕਲੇਮਡ ਪ੍ਰੋਪਰਟੀ ਬਹੁਤ ਆ। ਅਨਕਲੇਮਡ ਪ੍ਰੋਪਰਟੀ ਕੀ ਹੁੰਦੀ ਆ ਵੀ ਕਈ ਵਾਰੀ ਤੁਹਾਡੇ ਬੈਂਕ ਅਕਾਊਂਟ ਆ ਤੁਸੀਂ ਬੰਦ ਕਰਤੇ, ਉਹਨੇ ਤੁਹਾਨੂੰ ਚੈੱਕ ਭੇਜੇ, ਇੰਸ਼ੋਰੈਂਸ ਕੰਪਨੀ ਨੇ ਕੋਈ ਤੁਹਾਨੂੰ ਚੈੱਕ ਭੇਜਿਆ, ਇਸ ਤਰ੍ਹਾਂ ਦੇ ਜੋ ਚੈੱਕ ਹੁੰਦੇ ਆ ਤੁਸੀਂ ਕੈਸ਼ ਨਹੀਂ ਕਰਾਏ, ਮਿਸਪਲੇਸ ਹੋ ਗਏ। ਸੋ ਅਲਟੀਮੇਟਲੀ ਉਹ 3 ਸਾਲਾਂ ਬਾਅਦ ਸਟੇਟ ਆਫ ਕੈਲੀਫੋਰਨੀਆ ਜਾਂ ਜਿਹੜੀ ਕੋਈ ਵੀ ਤੁਹਾਡੀ ਸਟੇਟ ਆ ਉਹਨਾਂ ਦੇ ਕੋਲ ਵਾਪਸ ਚਲੇ ਜਾਂਦਾ ਹੈਗਾ। ਸਟੇਟ ਕੰਟਰੋਲਰ ਮਲੀਆ ਕੋਹਨ ਉਹਨਾਂ ਨੇ ਅਨਾਉਂਸ ਕੀਤਾ ਹੈ ਕੈਲੀਫੋਰਨੀਆ ਨੇ ਹੁਣ ਇੱਕ missingmoney.com ਕਰਕੇ ਵੈਬਸਾਈਟ ਆ, ਉਸ ਦਿਨ ਨੂੰ ਜੁਆਇਨ ਕਰ ਲਿਆ। 47 ਸਟੇਟਾਂ, ਵਾਸ਼ਿੰਗਟਨ ਡੀਸੀ, ਪੁerto ਰੀਕੋ ਤੇ ਅਲਬਰਟਾ, ਇਹਨਾਂ ਸਾਰਿਆਂ ਦੇ ਵਿੱਚ ਲੋਕਾਂ ਦਾ ਡਾਟਾ ਪਾਇਆ ਗਿਆ ਜਿਨ੍ਹਾਂ ਦੇ ਪੈਸੇ ਅਨਕਲੇਮਡ ਹੈਗੇ ਆ। ਤੇ ਤੁਸੀਂ ਵੀ ਖੁਦ ਜਾ ਕੇ missingmoney.com ਤੇ ਆਪਣਾ ਨਾਮ ਪਾ ਸਕਦੇ ਆ, ਐਡਰੈਸ ਪਾ ਸਕਦੇ ਆ, ਤੁਹਾਡੇ ਪਤਾ ਲੱਗ ਜੂਗਾ ਵੀ ਕਿੱਥੇ ਤੁਹਾਡੇ ਜਿਹੜੇ ਪੈਸੇ ਆ ਪਏ ਆ, ਕੋਈ ਚੈੱਕ ਕਿੰਨੇ ਦਾ। ਬਹੁਤ ਵਾਰ ਤੁਸੀਂ ਆਪਣਾ ਨਾਂ ਪਾ ਕੇ ਦੇਖਿਓ, 100% ਸ਼ੋਰ ਆ ਵੀ ਮੈਂ ਵੀ ਖੁਦ ਟਰਾਈ ਕੀਤੀ ਆ ਵੀ ਤੁਹਾਡੇ ਪੈਸੇ ਉੱਥੇ ਪਏ ਹੋਊਗੇ। ਇਹ ਜ਼ਰੂਰੀ ਨਹੀਂ ਵੀ ਹਜ਼ਾਰਾਂ 'ਚ ਹੋਣ, $5, 10, 100 ਕਈ ਵਾਰੀ ਬੰਦਾ ਹੁੰਦਾ ਆ ਤੁਹਾਨੂੰ ਵਾਪਸ ਮਨੀ ਆਉਂਦਾ ਆ ਤੇ ਉਹ ਤੁਸੀਂ ਜਿਹੜਾ ਆ ਡਿਪੋਜ਼ਿਟ ਨਹੀਂ ਕਰਦੇ। ਇੱਕ ਵਾਰੀ ਫੇਰ ਦੱਸਦਾ, ਕਈ ਵਾਰੀ ਚੈਕਿੰਗ ਅਕਾਊਂਟ ਹੁੰਦੇ ਆ ਤੁਸੀਂ ਬੰਦ ਕਰ ਦਿੰਦੇ, ਸੇਵਿੰਗ ਅਕਾਊਂਟਸ, ਇੰਸ਼ੋਰੈਂਸ ਬੈਨੀਫਿਟਸ, ਅਨਕੈਸ਼ ਚੈੱਕ, ਤਨਖਾਹ ਦਾ ਪੇਰੋਲ ਦਾ ਕੋਈ ਚੈੱਕ ਮਿਸਿੰਗ ਆ, ਸਟਾਕ ਬੌਂਡਸ, ਸੇਫ ਡਿਪੋਜ਼ਿਟ ਬਾਕਸ ਕੰਟੈਂਟਸ। ਸੋ ਸਾਰੇ ਤੁਸੀਂ ਆਪਣਾ ਇਸ ਵੈਬਸਾਈਟ ਤੇ ਜਾਣਾ ਆ missingmoney.com ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਆ। ਤੇ $11 ਬਿਲੀਅਨ ਅਨਕਲੇਮ ਪ੍ਰੋਪਰਟੀ ਆ ਬਿਲੋਂਗਿੰਗ ਟੂ ਕੈਲੀਫੋਰਨੀਅਨਸ ਦੀ, ਇਕੱਲੇ ਕੈਲੀਫੋਰਨੀਆ ਦੇ। ਸੋ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਉੱਥੇ ਹਾਂ ਮੇਰੇ ਨਾਮ ਤੇ ਇੰਨੇ ਪੈਸੇ ਹੈਗੇ ਆ, ਇੱਕ ਫਾਰਮ ਪ੍ਰਿੰਟ ਕਰਕੇ ਉਹ ਨੋਟਰੀ ਕਰਾਉਣਾ ਹੁੰਦਾ ਆ ਤੇ ਤੁਸੀਂ www.claimit.ca.gov ਦੇ ਵੈਬਸਾਈਟ ਤੇ ਜਾ ਕੇ ਇਹ ਚੈੱਕ ਕਰ ਸਕਦੇ ਆ ਤੇ ਫਿਰ ਉਹਨਾਂ ਨੂੰ ਮੇਲ ਕਰ ਦਿਓ ਤੇ ਉਹ ਤੁਹਾਨੂੰ ਵਾਪਸ ਚੈੱਕ ਮੇਲ ਕਰ ਦਿੰਦੇ ਆ। ਜੀ, ਜਿਵੇਂ ਆਪਾਂ ਸਾਰੇ ਜਣੇ ਜਾਣਦੇ ਹਾਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਆ ਉਹ ਚਰਮ ਸੀਮਾ ਦੇ ਉੱਤੇ ਆ। ਇਸੇ ਚੀਜ਼ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਕਈ ਥਾਵਾਂ ਦੇ ਉੱਤੇ ਕਾਮਯਾਬੀ ਵੀ ਜਿਹੜੀ ਉਹ ਮਿਲ ਜਾਂਦੀ ਆ। ਔਰੇਂਜ ਕਾਊਂਟੀ ਦੇ ਵਿੱਚ 2 ਜਿਹੜੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ,
ਜਿਨ੍ਹਾਂ ਦੇ ਕੋਲੋਂ ਤਕਰੀਬਨ $500,000 ਦੀ $4,60,000 ਦੀ ਜਿਹੜੀ ਰਾਸ਼ੀ ਦੀ ਸਟੋਲਨ ਮਰਚੈਂਡਾਈਜ਼ ਆ ਉਹ ਬਰਾਮਦ ਕੀਤੀ ਗਈ ਆ। 48 ਸਾਲਾ ਲਿਨਵੁੱਡ ਦਾ ਹਸੂਸ ਆਰਟਿਸ ਯੋਲੈਂਡਾ ਡੇਲ ਰੋਸਾ 49 ਸਾਲਾਂ ਦੀ ਐਨਾਹਾਈਮ ਤੋਂ ਉਹਨਾਂ ਨੂੰ CHP ਨੇ ਗ੍ਰਿਫਤਾਰ ਕੀਤਾ ਹੈ। ਆਰਗੇਨਾਈਜ਼ਡ ਰੀਟੇਲ ਕ੍ਰਾਈਮ ਟਾਸਕ ਫੋਰਸ ਦੇ ਨਾਲ ਜਿਹੜੀ CHP ਦੀ ਬਾਰਡਰ ਡਿਵੀਜ਼ਨ ਆ ਉਹਨਾਂ ਨੇ ਮਿਲ ਕੇ ਕੰਮ ਕੀਤਾ ਤੇ ਮਲਟੀਪਲ ਸਸਪੈਕਟ ਕਹਿੰਦੇ ਆ ਵੀ ਇਹਨਾਂ ਨੇ ਇੱਥੇ ਫੜੇ ਆ। 24 ਫਰਵਰੀ ਨੂੰ ਅਧਿਕਾਰੀਆਂ ਨੂੰ ਸਰਚ ਵਾਰੰਟ ਜਿਹੜਾ ਉਹਨਾਂ ਨੇ ਸਰਵ ਕੀਤਾ, ਜਿਸ ਵਿੱਚ 14,000 ਤੋਂ ਵੱਧ ਵੱਖ-ਵੱਖ ਆਈਟਮ ਜਿਹੜੀਆਂ ਇਹਨਾਂ ਨੇ ਚੋਰੀ ਕੀਤੀਆਂ ਸੀ 3 ਲੋਕੇਸ਼ਨਸ ਦੇ ਉੱਤੇ, ਉਹਨਾਂ ਨੂੰ ਬਰਾਮਦਗੀ ਉਹਨਾਂ ਦੀ ਕੀਤੀ ਗਈ ਆ, ਜਿਨ੍ਹਾਂ ਵਿੱਚ ਮੋਸਟਲੀ ਪਰਸਿਸ, ਕਲੋਥਿੰਗ, ਸ਼ੂਜ਼, ਕਲੋਨ, ਪਰਫਿਊਮ ਜਿਹੜੇ ਆ ਉਹ ਸ਼ਾਮਲ ਸੀਗੇ। ਜਿਹੜੇ ਕਈ ਚੀਜ਼ਾਂ ਇਹਨਾਂ ਨੇ ਚੋਰੀ ਕੀਤੀਆਂ ਸੀ ਉਹਨਾਂ ਦੇ ਉੱਤੇ ਸਟੋਰਾਂ ਦੇ ਟੈਗ, ਸਿਕਿਉਰਿਟੀ ਸੈਂਸਰਸ ਵੀ ਅਜੇ ਤੱਕ ਲੱਗੇ ਹੋਏ ਸੀਗੇ। ਸੋ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇਹ ਜਿਹੜੀਆਂ ਚੋਰੀਆਂ ਆ ਉਹ ਲੱਗੀਆਂ ਹੋਈਆਂ ਆ, ਪਰ ਹੁਣ ਜਿਹੜੀ ਰੀਟੇਲ ਕ੍ਰਾਈਮ ਟਾਸਕ ਫੋਰਸ ਆ ਉਸ ਨੂੰ ਫੜਨ ਦੇ ਵਿੱਚ ਥਾਂ-ਥਾਂ ਦੇ ਉੱਤੇ ਛਾਪੇਮਾਰੀ ਵੀ ਹੋ ਰਹੀ ਆ। ਹੁਣ ਤੱਕ 1470 ਵੱਖ-ਵੱਖ ਜਾਂਚਾਂ ਜਿਹੜੀਆਂ ਆ ਇਸ ਮਾਮਲੇ ਵਿੱਚ ਚੱਲ ਰਹੀਆਂ। 2019 ਤੋਂ ਬਾਅਦ ਦੇ ਵਿੱਚ 855 ਜਿਹੜੀ ਆ ਲੋਕਾਂ ਨੂੰ ਗ੍ਰਿਫਤਾਰ ਹੁਣ ਤੱਕ ਕੀਤਾ ਗਿਆ ਆ ਤੇ $28 ਮਿਲੀਅਨ ਦੀ ਜਿਹੜਾ ਸਮਾਨ ਆ ਉਸ ਨੂੰ ਇਹਨਾਂ ਨੇ ਹੁਣ ਤੱਕ ਵਾਪਸ ਜਿਹੜਾ ਆ ਰਿਕਵਰੀ ਹੋਈ ਹੈਗੀ ਆ। ਸੈਕਰਾਮੈਂਟੋ ਯੂਬਾ ਸਿਟੀ ਦੀ ਲੋਕਲ ਖਬਰ ਆਪਾਂ ਸਾਂਝੀ ਕਰੀਏ ਤੇ ਹਾਈਵੇ 50 ਆਫਟਰਨੂਨ ਦੇ ਵਿੱਚ ਵੀ ਕਾਫੀ ਲੰਮਾ ਸਮਾਂ ਬੰਦ ਰਿਹਾ ਕਿਉਂਕਿ ਕਾਰ ਨੂੰ ਉੱਥੇ ਅੱਗ ਲੱਗ ਗਈ ਸੀ। 50 ਤੇ 15 ਸਟਰੀਟ ਤੇ ਲੇਨ ਨੰਬਰ 3 ਤੇ ਲੇਨ ਨੰਬਰ 4 ਜੋ 50 ਦੇ ਉੱਤੇ ਹੈਗੇ ਆ ਉਹ ਕਲੋਜ਼ ਕਰਨੇ ਪਏ ਕਾਫੀ ਲੰਮਾ ਸਮਾਂ, ਪਰ ਰਾਈਟ ਨਾਓ ਇਹ ਹਾਈਵੇ 50 ਓਪਨ ਆ। ਤੇ ਇਸੇ ਤਰ੍ਹਾਂ ਯੂਬਾ ਸਿਟੀ ਤੋਂ ਇੱਕ ਖਬਰ ਆ ਰਹੀ ਹੈ। ਯੂਬਾ ਸਿਟੀ ਦੇ ਵਿੱਚ ਹੈਵੀਟੇਟ ਨਾਮ ਦੀ ਇੱਕ ਆਰਗੇਨਾਈਜੇਸ਼ਨ ਆ, ਹੈਵੀਟੇਟ ਫॉर ਹਿਊਮੈਨਿਟੀ, ਉਹ 217 ਯੂਨਿਟ ਦਾ ਅਪਾਰਟਮੈਂਟ ਕੰਪਲੈਕਸ ਬਣਾਉਣ ਜਾ ਰਹੀ ਹੈ ਯੂਬਾ ਸਿਟੀ ਦੇ ਵਿੱਚ ਅਲੋਂਗ ਨਾਰਥ ਵਾਲਟਨ ਐਵਨਿਊ। ਸੋ ਇਹਦੇ ਨਾਲ ਬਹੁਤ ਸਾਰੇ ਜੋ ਲੋ ਇਨਕਮ ਵਾਲੇ ਲੋਕ ਆ ਉਹ ਇਸ ਪ੍ਰੋਜੈਕਟ ਤੋਂ ਫਾਇਦਾ ਲੈਣਗੇ। ਫਰੈਜ਼ਨੋ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ, ਸੀਰੀਅਲ ਬੰਬਰ ਜਿਹੜਾ ਉਸ ਨੂੰ ਆਖਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੇ ਚੀਫ ਪੈਕੋ ਬੈਲਡਰਾਮਾ ਉਹਨਾਂ ਨੇ 44 ਸਾਲਾ ਸਕਾਟ ਐਂਡਰਸਨ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਕਹਿੰਦੇ ਵੀ 13 ਜਨਵਰੀ ਤੋਂ ਲੈ ਕੇ 21 ਫਰਵਰੀ ਦੇ ਵਿੱਚ ਉਸਨੇ ਫਰੈਜ਼ਨੋ ਦੇ ਕਈ ਇਲਾਕਿਆਂ ਦੇ ਵਿੱਚ ਵਹੀਕਲ ਬੌਂਬਿੰਗਸ ਜਿਹੜੀਆਂ ਆ ਉਹ ਧਮਾਕੇ ਕੀਤੇ ਆ। ਕਹਿੰਦੇ ਦਸੰਬਰ ਦੇ ਵਿੱਚ ਇਹ ਕੰਮ ਸ਼ੁਰੂ ਹੋਇਆ ਸੀ। 13 ਦਸੰਬਰ ਤੋਂ ਈਸਟ ਕਲਿੰਟਨ ਐਵੀਨਿਊ, ਵੈਸਟ ਸੈਨੋਜ਼ੇ ਐਵੀਨਿਊ, ਨਾਰਥ ਆਰਗਲ ਐਵੀਨਿਊ, ਫਿਰ ਈਸਟ ਕਲਿੰਟਨ ਐਵੀਨਿਊ ਤੇ ਵੈਸਟ ਫਾਲਬਰੁਕ ਐਵੀਨਿਊ ਤੇ ਨਾਰਥ ਫਾਈਨ ਐਵੀਨਿਊ ਦੇ ਉੱਤੇ। ਸੋ ਇਹ ਵਹੀਕਲ ਬੌਂਬਿੰਗ ਤੇ ਮੇਲ ਬਾਕਸ ਬੌਂਬਿੰਗ ਮੇ ਵੀ ਜ਼ਿਆਦਾ ਜ਼ੋਰ ਵਾਲੇ ਧਮਾਕੇ ਨਹੀਂ ਸੀ, ਚਾਹੇ ਛੋਟੇ ਹੀ ਜਿਹੜੇ ਸੀਗੇ, ਪਰ ਇਹ ਬੰਦਾ ਜਿਹੜਾ ਉਹ ਲੋੜੀਂਦਾ ਸੀਗਾ। ਅੱਜ ਪੁਲਿਸ ਨੂੰ ਇਹ ਇਸ ਦੇ ਬਾਰੇ ਪਤਾ ਲੱਗਾ ਤੇ ਇਸ ਨੂੰ ਫਾਈਨਲੀ ਜਿਹੜਾ ਉਹ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਆ, 44 ਸਾਲਾਂ ਦਾ ਸਕਾਟ ਐਂਡਰਸਨ। ਸੋ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ ਵੀ ਕਈ ਜਿਹੜੇ ਇਸ ਦੇ ਵਿੱਚ ਸਸਪੈਕਟ ਜਿਹੜੇ ਉਹ ਸੀਗੇ ਤੇ ਜਿਉਂ-ਜਿਉਂ ਇਸ ਦੇ ਵਿੱਚ ਅਸੀਂ ਜਾਂਚ ਕਰਦੇ ਗਏ ਤੇ ਦੇਖਿਆ ਵੀ ਇਸ ਬੰਦੇ ਨੂੰ ਬੰਬ ਬਣਾਉਣ ਦੀ ਕਾਫੀ ਜਿਹੜਾ ਆ ਉਹ ਪੇਸ਼ੇਵਰ ਲੱਗ ਰਿਹਾ, ਸਕਿੱਲ ਲੈਵਲ ਇਹਦਾ ਲਗਾਤਾਰ ਵੱਧਦਾ ਜਿਹੜਾ ਉਹ ਜਾ ਰਿਹਾ ਤੇ ਬਾਰ-ਬਾਰ ਜਿਹੜੇ ਆ ਇੱਦਾਂ ਦੇ ਧਮਾਕੇ ਉਹ ਕਰ ਰਿਹਾ ਆ। ਇਹ ਵੀ ਦੇਖਿਆ ਗਿਆ ਹੈ ਸਕਾਟ ਐਂਡਰਸਨ ਇੱਕ ਵਾਈਟ ਸੁਪਰਮੇਸਿਸਟ ਗਰੁੱਪ ਦੇ ਨਾਲ ਵੀ ਜੁੜਿਆ ਹੋਇਆ ਆ। ਸੋ ਚਿੱਟੇ ਮੂਲ ਦੇ ਇੱਕ ਹਿਸਾਬ ਦੇ ਨਾਲ ਜਿਹੜੇ ਕਹਿੰਦੇ ਵੀ ਅਸੀਂ ਸਭ ਤੋਂ ਚੰਗੇ ਆ ਜਾਂ ਸਰਬ ਉੱਚ ਆ, ਉਸ ਜਿਹੜੀ ਆ ਕੈਟੇਗਰੀ ਵਾਲੇ ਦੇ ਵਿੱਚ ਵੀ ਜਿਹੜਾ ਇਹ ਆਇਆ ਆ। ਸੋ ਹੁਣ ਫਾਈਨਲੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਯੂਐਸ ਦੇ ਸਟਾਕਸ ਮੋਸਟਲੀ ਅੱਜ ਲੋ ਰਹੇ ਆ। ਮੈਨੂਫੈਕਚਰਿੰਗ ਦਾ ਡਾਟਾ ਮਿਕਸ ਆਇਆ ਤੇ 2 ਫੈਡਰਲ ਰਿਜ਼ਰਵ ਦੇ ਆਫੀਸ਼ੀਅਲਸ ਸੁਜੈਸਟ ਕਰ ਰਹੇ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੰਟਰਸਟ ਰੇਟ ਜੋ ਆ ਉਹ ਵਧੂਗਾ। ਜੀ ਬਿਲਕੁਲ, ਜੇ ਅੱਜ ਦੱਸਦੇ ਜਾਈਏ ਅੱਜ ਦੇ ਦਿਨ ਦੀ ਸਮਾਪਤੀ ਤੱਕ ਡਾਓ ਜੋਨ 5 ਪੁਆਇੰਟ ਵਧਿਆ 32,662 ਤੇ ਬੰਦ ਹੋਇਆ। S&P 19 ਪੁਆਇੰਟ ਘਟਿਆ 3951 ਤੇ। ਨੈਸਡੈਕ 76 ਪੁਆਇੰਟ ਘਟ ਕੇ 11,379 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,838 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ। 10 ਈਅਰ ਯੀਲਡ 4% ਦੇ ਉੱਤੇ ਪਹੁੰਚ ਗਈ ਹੈ 4.01 ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 23,522 ਤੇ ਇਥੀਰੀਅਮ $1,649 ਦੇ ਬਰਾਬਰ ਚੱਲ ਰਿਹਾ ਹੈ।
ਟੈਸਲਾ ਨੇ ਇਹ ਕਿਹਾ ਆ, ਇਲੋਨ ਮਸਕ ਜੋ ਟੈਸਲਾ ਦੇ CEO ਆ, ਵੀ $10 ਟ੍ਰਿਲੀਅਨ ਦੀ ਮਾਸਟਰ ਪਲਾਨ 3 ਉਹਨਾਂ ਨੇ ਆਊਟਲਾਈਨ ਕੀਤੀ ਹੈਗੀ ਆ ਇਲੈਕਟ੍ਰਿਕ ਵਹੀਕਲ ਜਾਇੰਟ ਦੀ ਜੋ ਇਨਵੈਸਟਰ ਡੇ ਇਵੈਂਟ ਸੀਗੀ। $10 ਟ੍ਰਿਲੀਅਨ ਸਪੈਂਡ ਕੀਤਾ ਜਾਊਗਾ, ਜਿਹਦੇ ਮੁਤਾਬਕ ਕਹਿੰਦੇ ਵੀ ਇਲੈਕਟ੍ਰਿਕ ਵਹੀਕਲਸ ਨੂੰ ਟੋਟਲ ਸਵਿਚ ਕੀਤਾ ਜਾਊਗਾ ਰੈਗੂਲਰ ਵਹੀਕਲਸ ਤੋਂ। ਸੋ ਇਦਾਂ ਦਾ ਵੀ ਇੱਕ ਚੀਜ਼ ਲੈ ਕੇ ਆ ਰਹੇ ਆ, ਇੱਕ ਹੋਮ ਚਾਰਜਿੰਗ ਇੰਸਟਰੂਮੈਂਟ ਜਿਹੜਾ $30 ਪਰ ਮੰਥ ਉਹ ਚਾਰਜ ਕਰਨਗੇ ਤੇ ਸਾਰੀ ਰਾਤ ਤੁਹਾਡੀ ਜਿਹੜੀ ਕਾਰ ਆ ਉਹ ਚਾਰਜ ਹੋ ਜੂਗੀ ਤੇ ਦੂਸਰੀ ਜਿਹੜੀ ਬਿਜਲੀ ਆ ਰੈਗੂਲਰ ਉਹਦੀ ਜ਼ਰੂਰਤ ਨਹੀਂ ਪਊਗੀ। ਸੋ ਹੁਣ ਦੇਖਦੇ ਆ ਕਿੰਨਾ ਕਿ ਇਹਦੇ ਵਿੱਚ ਜਿਹੜਾ ਜਿਹੜੀ ਇਹ ਪ੍ਰੋਗਰੈਸ ਕਰਦੇ ਹੈਗੇ ਆ। ਸੋ ਇਦਾਂ ਹੀ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 46 ਪੈਸੇ ਰਹੇ ਆ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।